ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀ ਇੱਕ ਜਿਹੜੀ ਕੰਪਨੀ ਪ੍ਰਾਈਮਾ ਵਵੋਨਾ ਸਟੋਨ ਫਰੂਟਸ ਦੇ ਲਈ ਜਿਹੜੀ ਉਹ ਜਾਣੀ ਜਾਂਦੀ ਆ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਕਰੋਗਰ ਵਾਲਮਾਰਟ ਦੇ ਲਈ ਇਹ ਫਰੂਟ ਸਪਲਾਇਰ ਆ, ਸੋ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੁਛ ਦਿਨ ਵਾਲਮਾਰਟ ਦੇ ਵਿੱਚ ਜਿਹੜਾ ਫਰੂਟ ਆ, ਫਲ ਜਿਹੜਾ ਉਹ ਲੱਭਣ ਦੇ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ। ਕਟਲਰ ਕੈਲੀਫੋਰਨੀਆ ਦੀ ਇਹ ਜਿਹੜੀ ਕੰਪਨੀ ਆ, ਹੈਡਕੁਆਟਰਡ ਆ ਉੱਥੇ। ਪਲਮ, ਐਪਰੀਕੋਟ, ਪੀਚਿਸ ਜਿਹੜੇ ਉਹ ਮੇਨ ਗਰੋਸਰਸ ਤੱਕ ਜਿਹੜੇ ਉਹ ਪਹੁੰਚਾਉਂਦੇ ਨੇ। ਉਹਨਾਂ ਦੇ ਜਿਹੜੇ CEO ਆ ਜੌਨ ਬੋਕਨ, ਉਹਨਾਂ ਨੇ ਕਿਹਾ ਆ ਵੀ ਕੰਪਨੀ ਉੱਦਾਂ ਤਾਂ ਇੱਕ ਸਕਸੈਸਫੁਲ ਗਰੋਇੰਗ ਸੀਜ਼ਨ ਦੇ ਵਿੱਚੋਂ ਲੰਘ ਰਹੀ ਆ, ਪਰ ਜਿਹੜੀ ਇਨਫਲੇਸ਼ਨ ਦੇ ਨਾਲ ਹਾਈ ਓਪਰੇਟਿੰਗ ਕਾਸਟ ਬਣੇ ਆ, ਵੈਦਰ ਰਿਲੇਟਡ ਇੰਪੈਕਟ ਜਿਹੜੇ ਬਣੇ ਆ, ਉਹਦੇ ਕਰਕੇ ਉਹਨਾਂ ਨੂੰ ਬੈਂਕਰਪਸੀ ਦੇ ਵਿੱਚ ਜਾਣਾ ਪਿਆ ਹੈਗਾ ਆ। ਸੋ ਹੁਣ ਫੂਡ ਸਪਲਾਇਰਸ ਵਗੈਰਾ ਇਹ ਸਾਰਾ ਕੁਛ ਇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਕਹਿੰਦੇ ਵੀ ਬੈਕਿੰਗ ਹੈਗੀ ਆ ਉਹਨਾਂ ਦੀ ਜਿਹੜੀ ਲੈਂਡਰਸ ਦੇ ਵੱਲੋਂ, ਤੇ 13 ਅਕਤੂਬਰ ਨੂੰ ਉਹਨਾਂ ਨੇ ਬੈਂਕਰਪਸੀ ਜਿਹੜੀ ਫਾਈਲਿੰਗ ਆ ਉਹ ਕਰ ਦਿੱਤੀ ਆ। ਸਾਬਕਾ NFL ਵਾਈਡ ਰਿਸੀਵਰ ਟੈਰਲ ਓਵਨਸ ਨੂੰ ਇੱਕ ਕਾਰ ਨੇ ਮੰਡੇ ਨਾਈਟ ਨੂੰ ਹਿੱਟ ਕੀਤਾ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਨਾਂ ਦੀ ਆਰਗੂਮੈਂਟ ਹੋ ਗਈ ਸੀ ਇੱਕ ਬਾਸਕਟਬਾਲ ਗੇਮ ਦੇ ਵਿੱਚ। ਲਾਸ ਐਂਜਲਸ ਦੀ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਵੀ ਡਿਪਟੀਜ਼ ਨੂੰ ਰਿਸਪੌਂਡ ਕਰਨ ਦੇ ਲਈ ਕੈਲਾਵਸਸ ਜੋ ਏਰੀਆ ਹੈਗਾ ਉੱਥੇ ਭੇਜਿਆ ਗਿਆ, ਜਿੱਥੇ ਇੱਕ ਬਾਰ ਦੇ ਬਾਹਰ ਦੋ ਜਾਣਿਆਂ ਦੇ ਵਿੱਚ ਝਗੜਾ ਹੋਇਆ ਸੀ। ਬਾਅਦ ਦੇ ਵਿੱਚ ਜੋ ਓਵਨਸ ਆ ਪ੍ਰੋ ਫੁੱਟਬਾਲ ਹਾਲ ਆਫ ਫੇਮਰ ਆ, ਉਹਨੂੰ ਦੂਸਰੀ ਕਾਰ ਵਾਲੇ ਨੇ ਹਿੱਟ ਕਰ ਦਿੱਤਾ। ਲੱਕਲੀ ਉਹਦੇ ਜਿਹੜੀ ਕੋਈ ਸੱਟ ਚੋਟ ਨਹੀਂ ਲੱਗੀ ਹੈਗੀ ਤੇ ਇਮੀਡੀਏਟਲੀ ਉਹਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਹੀਂ ਪਈ ਹੈਗੀ। ਲਾਸ ਐਂਜਲਸ ਦੇ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਦੱਸਿਆ ਜਿਸ ਬੰਦੇ ਨੇ ਓਵਨਸ ਨੂੰ ਹਿੱਟ ਕੀਤਾ ਆ ਉਸ ਨੂੰ ਜਿਹੜਾ ਆ ਕਸਟਡੀ ਦੇ ਵਿੱਚ ਨਹੀਂ ਲਿਆ ਗਿਆ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਝ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਸੈਨ ਮਕੀਨ ਜਿਹੜੀ ਰਿਵਰ ਆ ਉਸ ਦੇ ਵਿੱਚ ਇੱਕ ਮਾਂ ਤੇ ਉਸਦੀ ਧੀ ਜਿਹੜੀ ਆ ਉਹ ਡੁੱਬ ਰਹੀ ਸੀ। ਮਾਂ ਉਹਦੀ ਆਪਣੀ ਬੱਚੀ ਨੂੰ ਚੱਕ ਕੇ ਗੱਡੀ ਦੇ ਉੱਤੇ ਆ ਗਈ ਸੀ, ਫਿਰ ਇੱਕ ਬੰਦੇ ਨੇ ਛਾਲ ਮਾਰ ਕੇ ਬੱਚੀ ਨੂੰ ਬਚਾ ਲਿਆ। ਉਸਦੀ ਬੀਬੀ ਨੂੰ, ਉਸਦੀ ਮਾਂ ਨੂੰ ਜਿਹੜੀ ਬਚਾਉਣ ਦੀ ਉਹਨੇ ਕੋਸ਼ਿਸ਼ ਕੀਤੀ, ਆਪ ਜਿਹੜਾ ਆ ਉਹ ਚੜ੍ਹਾਈ ਕਰ ਗਿਆ ਤੇ ਇਹ ਬੀਬੀ ਸਮਹਾਓ ਕੰਢੇ ਦੇ ਉੱਤੇ ਪਹੁੰਚ ਗਈ ਸੀਗੀ। ਤੇ ਪਰ ਹੁਣ ਜਿਹੜੀ ਖਬਰ ਆਈ ਆ ਵੀ ਉਹ ਜ਼ੇਰੇ ਇਲਾਜ ਸੀਗੀ, ਪਰ ਇਹ ਵੀ ਦਮ ਜਿਹੜੀ ਉਹ ਤੋੜ ਗਈ ਹੈ। 46 ਸਾਲਾ ਮਲੀਨ ਕੈਲੀਗੁਏਰੀ ਪੈਟਰਸਨ ਦੀ ਰਹਿਣ ਵਾਲੀ ਸੀ ਤੇ ਹੁਣ ਉਸ ਦੀ ਜਿਹੜੀ 5 ਸਾਲਾਂ ਦੀ ਜਿਹੜੀ ਬੱਚੀ ਆ ਉਹ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਉਹ ਬਚੀ ਹੈਗੀ ਆ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਸੀ, ਕੁਝ ਦਿਨ ਪਹਿਲਾਂ ਹੀ ਇਹ ਸਾਰਾ ਕੁਝ ਵਾਪਰਿਆ।